ਹੈਗੇ ਆ ਅਪਡੇਟ ਦੇਣਾ ਚਾਹੁੰਦੇ ਹੈਗੇ ਆ ਸਾਰੇ ਵੀਰਾਂ ਨੂੰ, ਸਾਰੇ ਪੂਰੇ ਵਰਲਡ ਦੀਆਂ ਸੰਗਤਾਂ ਨੂੰ। ਇਹ ਜਿਹੜਾ ਭਾਣਾ ਵਾਪਰਿਆ ਹੈਗਾ, ਹਾਲਾਂਕਿ ਖਬਰ ਦੇਣ ਵੇਲੇ ਸਾਨੂੰ ਵੀ ਮਹਿਸੂਸ ਹੋ ਰਿਹਾ ਸੀ ਮੀਡੀਆ ਦੀ ਵੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਹੈਗਾ, ਮਗਰ ਜਿਸ ਤਰੀਕੇ ਦੇ ਨਾਲ ਖਬਰਾਂ ਆ ਰਹੀਆਂ ਹੈਗੀਆਂ ਨੇ, ਖਰਗੋਦਾ ਜ਼ਿਲ੍ਹਾ ਹੈਗਾ ਜਿਹੜਾ ਸਾਡਾ ਦਿੱਲੀ ਤੋਂ ਅਸੀਂ ਸੋਨੀਪਤ ਪਾਰ ਕਰਨੇ ਆ, ਤੇ ਸੋਨੀਪਤ ਦੇ ਅੰਦਰ ਜਿਵੇਂ ਪਾਰ ਕਰਨਾ ਉਸ ਜਗ੍ਹਾ ਦੇ ਉੱਤੇ ਸਕੋਰਪੀਓ ਗੱਡੀ ਹੈਗੀ ਸੀ ਦੀਪ ਸਿੱਧੂ ਦੀ, ਉਹਨਾਂ ਦੀ ਗੱਡੀ ਦਾ ਐਕਸੀਡੈਂਟ ਜਿਹੜਾ ਹੋ ਚੁੱਕਾ ਹੈਗਾ। ਅਸੀਂ ਦੱਸ ਦਈਏ ਭਾਣਾ ਵਾਪਰ ਗਿਆ, ਦੀਪ ਸਿੱਧੂ ਦੀ ਉਸ ਐਕਸੀਡੈਂਟ ਦੇ ਅੰਦਰ ਮੌਤ ਹੋ ਚੁੱਕੀ ਹੈ। ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ, ਜਿਹੜਾ ਉੱਥੇ ਦਾ ਲੋਕਲ ਸਿਵਲ ਹਸਪੀਟਲ ਹੈਗਾ ਖਰਗੋਦਾ ਇਲਾਕੇ ਦਾ ਸੋਨੀਪਤ ਦੇ ਕੋਲ, ਉਸ ਜਗ੍ਹਾ ਦੇ ਉੱਤੇ ਉਹਨਾਂ ਦੀ ਡੈੱਡ ਬੋਡੀ ਨੂੰ ਰੱਖਿਆ ਹੈਗਾ। ਖਾਸ ਕਰਕੇ ਅਗਰ ਅਸੀਂ ਗੱਲ ਕਰੀਏ, ਜਦੋਂ ਸਾਡੇ ਤੱਕ ਇਹ ਖਬਰ ਪਹੁੰਚੀ ਤੇ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੌਜਵਾਨ ਜਿਨ੍ਹਾਂ ਦੇ ਥਰੂ ਸਾਡੇ ਕੋਲ ਸਭ ਤੋਂ ਪਹਿਲੇ ਖਬਰ ਪਹੁੰਚੀ, ਤੇ ਹਕੀਕਤ ਦੇ ਅੰਦਰ ਸਾਰਿਆਂ ਦੇ ਜਿਹੜੇ ਹੰਝੂ ਸਨ, ਸਾਰਿਆਂ ਦਾ ਦਰਦ ਸੀ, ਉਹਨਾਂ ਕੋਲ ਗੱਲ ਨਹੀਂ ਕੀਤੀ ਜਾ ਰਹੀ ਸੀ, ਕਿਉਂਕਿ ਕੋਈ ਵੀ ਉਮੀਦ ਨਹੀਂ ਕਰ ਸਕਦਾ ਹੈਗਾ ਸੀ ਕਿ ਇਸ ਤਰੀਕੇ ਦੇ ਨਾਲ ਦੀਪ ਸਿੱਧੂ, ਜਿਸ ਤੋਂ ਉਮੀਦਾਂ ਲਾਈਆਂ ਜਾ ਰਹੀਆਂ ਸਨ, ਅਸੀਂ ਇਲੈਕਸ਼ਨਾਂ ਦੀ ਗੱਲ ਕਰ ਰਹੇ ਹਾਂ, ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਗੱਲ ਕਰਦੇ ਹਾਂ, ਖਾਸ ਕਰਕੇ ਪੰਜਾਬ ਦੇ ਗੁਰਦੁਆਰਾ ਇਲੈਕਸ਼ਨ ਦੇ ਵਿਚਕਾਰ, ਜਿੱਥੇ ਉਮੀਦ ਕੀਤੀ ਜਾ ਰਹੀ ਸੀ ਕਿ ਵੱਖ-ਵੱਖ ਪਾਰਟੀਆਂ ਦੇ ਅੰਦਰ ਕੁਝ ਨਵੇਂ ਚਿਹਰੇ, ਇੱਕ ਜਨਰਲ ਗੱਲ ਕਹੀ ਜਾਂਦੀ ਹੈਗੀ ਕਿ ਪੰਜਾਬ ਦੇ ਇਲੈਕਸ਼ਨ 'ਚ ਅਗਰ ਪੰਜਾਬ ਦੇ ਅੰਦਰ ਅਸੀਂ ਕੋਈ ਬਦਲਾਅ ਚਾਹੁੰਦੇ ਆ, ਅਸੀਂ ਪੰਜਾਬ ਦੇ ਅੰਦਰ ਕੋਈ ਸੁਧਾਰ ਲਿਆਉਣਾ ਚਾਹੁੰਦੇ ਆ, ਕਦੀ ਬੀਜੇਪੀ, ਕਦੀ ਕਾਂਗਰਸ, ਕਦੀ ਅਕਾਲੀ ਇਹਨਾਂ 'ਚ ਫਸੇ, ਘੱਟੋ ਘੱਟ ਇੱਕ ਨਵੀਂ ਜਿਹੜੀ ਨੌਜਵਾਨੀ ਹੈ ਉਹਨਾਂ ਨੇ ਦੀਪ ਸਿੱਧੂ ਨੂੰ ਆਪਣਾ ਇੱਕ ਆਈਡੀਅਲ ਦੇ ਤੌਰ ਦੇ ਉੱਤੇ ਮੰਨ ਲਿਆ ਸੀ। ਦੀਪ ਸਿੱਧੂ ਇੱਕ ਐਗਜ਼ਾਮਪਲ ਬਣ ਚੁੱਕੇ ਸਨ। ਮੈਂ ਦੱਸ ਦਿਆਂ ਕਿ ਇਸ ਪੰਜਾਬ ਦੇ ਇਲੈਕਸ਼ਨ ਦੇ ਅੰਦਰ, ਕਿਉਂਕਿ ਦੀਪ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟੀਮ ਨੂੰ ਸਪੋਰਟ ਕੀਤਾ, ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਦੇ ਲਈ ਪ੍ਰਚਾਰ ਕਰ ਰਹੇ ਸੀ। ਹਾਲਾਂਕਿ ਜਿਸ ਤਰੀਕੇ ਦੀ ਖਬਰਾਂ ਆ ਰਹੀਆਂ ਨੇ, ਇੱਕ ਬੜਾ ਵੱਡਾ ਧੱਕਾ ਖਾਲੀ ਪੰਜਾਬ ਇਲੈਕਸ਼ਨ ਵਿੱਚ ਮਾਨ ਸਾਹਿਬ ਦੀ ਪਾਰਟੀ ਦੀ ਅਗਰ ਅਸੀਂ ਗੱਲ ਨਾ ਕਰੀਏ, ਤੇ ਉਹ ਨੌਜਵਾਨ ਜਿਹੜੇ ਕਿੱਥੇ ਨਾ ਕਿੱਥੇ ਰਾਜਨੀਤੀ ਤੋਂ ਟੁੱਟ ਚੁੱਕੇ ਸਨ, ਅੱਕ ਚੁੱਕੇ ਸਨ, ਜਿਹੜੇ ਕਹਿੰਦੇ ਸਨ ਕਿ ਇਸ ਪੰਜਾਬ ਦੇ ਅੰਦਰ ਸਾਡਾ ਕੋਈ ਵੱਲੀ ਵਾਰਸ ਨਹੀਂ, ਸਾਡੀਆਂ ਪਾਰਟੀਆਂ ਜਿਹੜੀਆਂ ਟਿਪੀਕਲ ਨੇ ਅਕਾਲੀ ਜਾਂ ਕਾਂਗਰਸ ਜਾਂ ਬੀਜੇਪੀ, ਇਹਨਾਂ 'ਚ ਫਸੇ ਸੀ। ਦੀਪ ਸਿੱਧੂ ਇੱਕ ਚਿਹਰਾ ਬਣ ਕੇ ਉਹਨਾਂ ਦੇ ਵਿਚਕਾਰ ਆ ਚੁੱਕਾ ਸੀ ਕਿ ਵੀ ਇੱਕ ਨਵੀਂ ਨੌਜਵਾਨੀ, ਕਿਉਂਕਿ ਉਹਨਾਂ ਦੇ ਨਾਲ ਜਿਵੇਂ ਨੌਜਵਾਨ ਜੁੜ ਰਹੇ ਹੈਗੇ ਸਨ, ਉਹ ਇੱਕ ਬੜਾ ਵੱਡਾ ਸੈਟਬੈਕ, ਇੱਕ ਬੜਾ ਵੱਡਾ ਧੱਕਾ ਜਿਹੜਾ ਹੈਗਾ ਉਹ ਲੱਗਿਆ ਹੈਗਾ। ਬਹੁਤ ਚੈਨਲ ਦੇ ਉੱਤੇ ਖਬਰਾਂ ਚੱਲ ਰਹੀਆਂ ਨੇ, ਉਹਨਾਂ ਦੇ ਦੋਸਤਾਂ ਦੇ ਵੱਲੋਂ ਅਪਡੇਟ ਦਿੱਤੀ ਜਾ ਰਹੀ ਹੈ, ਮਗਰ ਇਹ ਚੀਜ਼ ਅਸੀਂ ਕਲੀਅਰ ਕਰ ਦਈਏ ਕਿ ਦੀਪ ਸਿੱਧੂ ਦੀ ਐਕਸੀਡੈਂਟ ਦੇ ਅੰਦਰ ਮੌਤ ਹੋ ਚੁੱਕੀ ਹੈ। ਉਹ ਸਾਨੂੰ ਸਦੀਵੀ ਵਿਛੋੜਾ ਦੇ ਕੇ ਜਾ ਚੁੱਕੇ ਨੇ। ਸਕੋਰਪੀਓ ਗੱਡੀ ਉਹਨਾਂ ਦੀ ਸੀ। ਜਿਹੜੀਆਂ ਸਾਡੇ ਕੋਲ ਖਬਰਾਂ ਆਈਆਂ ਨੇ ਆਪਾਂ ਅਪਡੇਟ ਦੇ ਦਈਏ, ਹਾਲਾਂਕਿ ਸਾਡੇ ਕੋਲ ਪਿਕਚਰਸ ਔਰ ਵੀਡੀਓਜ਼ ਨਹੀਂ ਆਈਆਂ, ਅਸੀਂ ਬਹੁਤ ਜਲਦ ਆਪਣੇ ਮੀਡੀਆ ਪਲੇਟਫਾਰਮ ਦੇ ਰਾਹੀਂ ਪੂਰੀ ਦੁਨੀਆ ਨੂੰ ਉਹ ਚੀਜ਼ਾਂ ਨਸ਼ਰ ਵੀ ਕਰਾਂਗੇ ਜਿਸ ਜਗ੍ਹਾ ਦੇ ਉੱਤੇ ਮੌਤ ਹੋਈ। ਸਕੋਰਪੀਓ ਗੱਡੀ ਦੇ ਅੱਗੇ ਟਰਾਲਾ ਆਉਣ ਦੀ ਗੱਲ ਕੀਤੀ ਜਾ ਰਹੀ ਹੈ, ਤੇ ਦੂਜੇ ਪਾਸੇ ਜਿਹੜੀ ਸਾਡੇ ਕੋਲ ਖਬਰਾਂ ਆਈਆਂ ਨੇ ਕਿ ਖੜੇ ਹੋਏ ਟਰੱਕ ਦੇ ਵਿਚਕਾਰ ਦੀਪ ਸਿੱਧੂ ਦੀ ਗੱਡੀ ਵੱਜੀ। ਮੁੱਦਾ ਕੁਝ ਵੀ ਹੋ ਸਕਦਾ ਹੈ ਕਿ ਉਹਨਾਂ ਦਾ ਐਕਸੀਡੈਂਟ ਹੋਇਆ ਹੈ, ਜਿਸ ਤਰੀਕੇ ਦੇ ਨਾਲ ਇਸ ਵੇਲੇ ਵੀ ਥੱਲੇ ਲਾਈਵ ਕਮੈਂਟਸ ਚੱਲ ਰਹੇ ਹੈਗੇ ਨੇ, ਔਰ ਜੋ ਖਬਰਾਂ ਉਹਨਾਂ ਦੇ ਪ੍ਰਸ਼ੰਸਕ, ਉਹਨਾਂ ਦੇ ਸਪੋਰਟਰਸ ਨੇ, ਉਹਨਾਂ ਦਾ ਸਾਫ਼ ਕਹਿਣਾ ਹੈਗਾ ਕਿ ਦੀਪ ਸਿੱਧੂ ਦੀ ਮੌਤ ਨਹੀਂ ਹੋਈ, ਉਹਨਾਂ ਦਾ ਕਤਲ ਕੀਤਾ ਗਿਆ, ਐਕਸੀਡੈਂਟ ਹੋਇਆ ਨਹੀਂ, ਕਰਵਾਇਆ ਗਿਆ। ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਹਾਲੇ ਤੱਕ ਕੋਈ ਵੀ ਖਬਰ ਨਹੀਂ। ਬਿਲਕੁਲ ਜਿਸ ਤਰੀਕੇ ਨਾਲ ਥੱਲੇ ਕਮੈਂਟਸ ਆ ਰਹੇ ਨੇ ਕਿ ਸਾਡੇ ਕੋਲੋਂ ਯਕੀਨ ਨਹੀਂ ਹੁੰਦਾ ਪਿਆ, ਰੱਬ ਚੁੱਕ ਲਵ, ਰੱਬ ਬਿਲਕੁਲ ਜੀ, ਕਿਸੇ ਨੂੰ ਵੀ ਉਮੀਦ ਨਹੀਂ। ਸਾਨੂੰ ਵੀ ਜਦੋਂ ਸਾਡੀ ਟੀਮ ਤੱਕ ਵੀ ਇਹ ਖਬਰ ਪਹੁੰਚੀ ਤੇ ਅਸੀਂ ਵੀ ਮਹਿਸੂਸ ਕਰ ਰਹੇ ਸੀ ਕਿ ਇਸ ਖਬਰ ਨੂੰ ਲਾਈਵ ਕੌਣ ਪ੍ਰੈਜ਼ੈਂਟ ਕਰੇਗਾ, ਕਿਉਂਕਿ ਸਾਡੇ ਪੰਥਕ ਚੈਨਲ ਦੇ ਰਾਹੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਪੂਰੀ ਦੁਨੀਆ ਤੱਕ ਸਭ ਤੋਂ ਪਹਿਲੇ ਆਪਣੀ ਕੌਮ ਦੀ, ਆਪਣੇ ਪੰਥ ਦੀ ਚੜ੍ਹਦੀ ਕਲਾ ਦੀ ਖਬਰ ਦਿਖਾਈਏ, ਔਰ ਅਸੀਂ ਇਸ ਸੇਵਾ ਨੂੰ ਬਖੂਬੀ ਨਿਭਾਇਆ ਵੀ ਹੈਗਾ। ਔਰ ਖਾਲੀ ਦੀਪ ਸਿੱਧੂ ਦੀ ਗੱਲ ਹੀ ਨਹੀਂ, ਆਉਣ ਵਾਲੇ ਦਿਨਾਂ ਦੇ ਅੰਦਰ ਘੱਟੋ ਘੱਟ ਜਿਹੜਾ ਯੂਥ ਹੈਗਾ, ਕੱਲ ਜਿਸ ਤਰੀਕੇ ਦੇ ਨਾਲ ਹੁਣ ਕੁਝ ਘੰਟਿਆਂ ਪਹਿਲੇ ਦੀ ਗੱਲ ਜਦੋਂ ਸਾਡੇ ਕੋਲ ਖਬਰ ਪਹੁੰਚੀ ਕਿ ਹੁਣ ਇਸ ਵੇਲੇ ਬਿਲਕੁਲ ਥੱਲੇ ਕਮੈਂਟਸ ਆ ਰਹੇ ਨੇ ਜੀ ਐਕਸੀਡੈਂਟ ਕਰਵਾਇਆ ਗਿਆ, ਅਸੀਂ ਨਹੀਂ ਕਹਿ ਸਕਦੇ। ਇਹ ਗੱਲਾਂ ਤੇ ਹੁਣ ਆਉਣ ਵਾਲੇ ਸਮੇਂ 'ਚ ਨਿਕਲਣਗੀਆਂ, ਕਿਉਂਕਿ ਦੋ ਗੱਲਾਂ ਆ ਰਹੀਆਂ ਨੇ ਕਿ ਇੱਕ ਉਹਨਾਂ ਦੇ ਨਾਲ ਕੋਈ ਬੀਬੀ ਵੀ ਸੀ, ਔਰ ਦੂਸਰੀ ਖਬਰ ਆ ਰਹੀ ਕਿ ਇਕਲੌਤੇ ਸਨ। ਐਗਜ਼ੈਕਟ ਖਬਰ ਕੀ ਹੈ ਬਹੁਤ ਜਲਦ ਸਾਡੇ ਵੱਲੋਂ ਸਾਡੇ ਚੈਨਲ ਦੇ ਰਾਹੀਂ, ਸਾਡੇ ਮੀਡੀਆ ਪਲੇਟਫਾਰਮ ਦੇ ਰਾਹੀਂ ਉਹ ਸਾਰੀਆਂ ਖਬਰ, ਉਹ ਪਿਕਚਰਸ ਔਰ ਵੀਡੀਓਜ਼ ਆਪਾਂ ਜ਼ਰੂਰ ਨਸ਼ਰ ਕਰਾਂਗੇ। ਮਗਰ ਇੱਕ ਬੜਾ ਵੱਡਾ ਸੈਟਬੈਕ, ਇੱਕ ਬੜਾ ਵੱਡਾ ਨੁਕਸਾਨ ਨੌਜਵਾਨੀ ਨੂੰ ਜ਼ਰੂਰ ਹੋਇਆ। ਜਿਹੜੀ ਨੌਜਵਾਨੀ ਉਮੀਦ ਕਰ ਰਹੀ ਸੀ ਕਿ ਦੀਪ ਸਿੱਧੂ ਵਰਗੇ ਜਿਹੜੇ ਚਿਹਰੇ ਹੈਗੇ ਨੇ ਉਹ ਅੱਗੇ ਆਉਣਗੇ, ਪੰਜਾਬ ਦੀ ਰਾਜਨੀਤੀ 'ਚ ਬਦਲਾਵ ਲੈ ਕੇ ਆਉਣਗੇ, ਕਿੱਥੇ ਨਾ ਕਿੱਥੇ ਉਸ ਸੋਚ ਨੂੰ ਅੱਜ ਇੱਕ ਬੜੀ ਵੱਡੀ ਸੱਟ ਲੱਗੀ ਹੈਗੀ ਹੈ। ਅਫਵਾਹਾਂ ਵੱਲ ਅਸੀਂ ਧਿਆਨ ਨਾ ਦਈਏ, ਅਸੀਂ ਰਿਪੀਟ ਕਰ ਦਈਏ ਆਪਣੇ ਚੈਨਲ ਦੇ ਰਾਹੀਂ, ਦੀਪ ਸਿੱਧੂ ਦੀ ਮੌਤ ਹੋ ਚੁੱਕੀ ਹੈ। ਉਹ ਇੱਕ ਬੜਾ ਵੱਡਾ ਨੁਕਸਾਨ ਪੰਜਾਬ ਦੀ ਨੌਜਵਾਨੀ ਦੇ ਲਈ, ਪੰਜਾਬ ਦੀ ਆਉਣ ਵਾਲੀ ਪਨੀਰੀ, ਆਉਣ ਵਾਲੀ ਜਨਰੇਸ਼ਨ ਜਿਹੜੀ ਉਮੀਦ ਕਰ ਰਹੀ ਸੀ
ਕਿ ਪੰਜਾਬ ਦੇ ਹੁਣ ਇਸ ਇਲੈਕਸ਼ਨਾਂ ਦੇ ਅੰਦਰ ਇੱਕ ਮਿਸਾਲ ਕਾਇਮ ਕੀਤੀ ਜਾਏਗੀ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨਸਾ ਦਾ। ਹਲੇ ਕਿਸੇ ਦਾ ਵੀ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ, ਕਿਉਂਕਿ ਜਿਨ੍ਹਾਂ ਨੂੰ ਵੀ ਪਤਾ ਲੱਗ ਰਿਹਾ ਹੈਗਾ ਉਸ ਸਿਵਲ ਹਸਪੀਟਲ ਦੇ ਅੰਦਰ ਖਖਰੌਨ ਜਗ੍ਹਾ ਜਿਹੜੀ ਹੈਗੀ ਹੈ ਸੋਨੀਪਤ ਦੇ ਅੰਦਰ, ਉੱਥੇ ਦੇ ਸਰਕਾਰੀ ਹਸਪਤਾਲ ਵਿੱਚ ਉਹਨਾਂ ਦੀ ਬਾਡੀ ਰੱਖੀ ਗਈ ਹੈਗੀ ਹੈ। ਸਾਰੇ ਉੱਥੇ ਪਹੁੰਚ ਕਰ ਰਹੇ ਹੈਗੇ ਨੇ, ਮਗਰ ਭਾਣਾ ਵਾਪਰਿਆ ਹੈਗਾ। ਭਾਣਾ ਵਾਪਰਨ ਤੋਂ ਬਾਅਦ ਅਸੀਂ ਸਾਰੇ ਉਸ ਦੇ ਭਾਗੀ ਹਾਂ, ਮਹਿਸੂਸ ਕਰ ਰਹੇ ਹਾਂ ਉਹ ਦਰਦ ਖਾਲੀ ਉਸ ਪਰਿਵਾਰ ਦਾ ਨਹੀਂ, ਪੰਜਾਬ ਦੇ ਹਰ ਉਸ ਨੌਜਵਾਨ ਦਾ ਹੈਗਾ ਜਿਹੜਾ ਕਿਤੇ ਨਾ ਕਿਤੇ ਸੋਚਦਾ ਸੀ ਕਿ ਦੀਪ ਸਿੱਧੂ ਹੁਣ ਪੰਜਾਬ ਦੀ ਰਾਜਨੀਤੀ ਦੇ ਅੰਦਰ ਕੋਈ ਚੰਗਾ ਬਦਲਾਵ ਲੈ ਕੇ ਆਣਗੇ। ਆਉਣ ਵਾਲਾ ਸਮਾਂ ਕੀ ਵਾਪਰੇਗਾ, ਮਗਰ ਦੀਪ ਸਿੱਧੂ ਦੇ ਜਿਹੜੇ ਪ੍ਰਸ਼ੰਸਕ ਨੇ, ਉਹ ਜਿਹੜੇ ਸਾਡੇ ਟੱਚ ਨੇ, ਜਿਨ੍ਹਾਂ ਦੇ ਕਾਲਸ ਲਗਾਤਾਰ ਆ ਵੀ ਰਹੇ ਹੈਗੇ ਨੇ, ਸਾਨੂੰ ਇਸ ਵੇਲੇ ਵੀ ਦੱਸ ਦਈਏ ਜੀ ਬਿਲਕੁਲ ਭਾਣਾ ਵਾਪਰ ਗਿਆ ਹੈਗਾ। ਬਹੁਤ ਜਲਦ ਅਗਲੀ ਖਬਰ ਲੈ ਕੇ, ਬਿਲਕੁਲ ਜੀ ਪੰਜਾਬ ਨੇ ਹੀਰਾ ਗਵਾ ਲਿਆ ਜੀ, ਬਿਲਕੁਲ ਨੌਜਵਾਨਾਂ ਦੇ ਲਈ, ਪੰਜਾਬ ਦੀ ਰਾਜਨੀਤੀ ਦੇ ਲਈ, ਔਰ ਖਾਸ ਕਰਕੇ ਜਿਹੜਾ ਯੂਥ ਜਿਹਦੇ ਉੱਤੇ ਟੈਗ ਲੱਗਦਾ ਸੀ ਜੀ ਖਾਲਿਸਤਾਨੀ ਨੇ, ਇਹ ਅੱਤਵਾਦੀ ਨੇ, ਆ ਜਿਹੜੇ ਕਹਿੰਦੇ ਸਨ ਨਸ਼ੇ 'ਚ ਪੰਜਾਬ ਗਰਕ ਹੋ ਗਿਆ, ਉਹ ਨੌਜਵਾਨ ਕਿਤੇ ਨਾ ਕਿਤੇ ਦੀਪ ਸਿੱਧੂ ਦੇ ਨਾਲ ਖੜੇ ਹੋਣੇ ਸ਼ੁਰੂ ਹੋ ਚੁੱਕੇ ਹੈਗੇ ਸਨ। ਮਗਰ ਅਫਸੋਸ ਸਾਡੇ ਕੋਲ ਉਹ ਹੀਰਾ ਗਵਾਚ ਚੁੱਕਾ ਹੈਗਾ। ਸਿੱਖ ਕੌਮ ਦੇ ਲਈ, ਪੰਜਾਬ ਦੀ ਰਾਜਨੀਤੀ ਦੇ ਲਈ ਤੇ ਪੰਜਾਬ ਦੇ ਜਿਹੜੀ ਮੌਜੂਦਾ ਨੌਜਵਾਨ ਜਿਹੜੇ ਹੈਗੇ ਨੇ, ਉਨ ਸਾਰਿਆਂ ਦੇ ਲਈ ਇੱਕ ਬੜਾ ਵੱਡਾ ਧੱਕਾ, ਬੜਾ ਵੱਡਾ ਜਿਹੜਾ ਇੱਕ ਤਕਲੀਫ, ਜਿਹਦੀ ਦਰਦ ਦੀ ਟੀਸ ਅਸੀਂ ਕਹੀਏ ਆਉਣ ਵਾਲੇ ਕਈ ਮਹੀਨਿਆਂ ਤੱਕ ਜਾਂ ਮੁੱਦਤਾਂ ਤੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਤੁਸੀਂ ਇਸ ਕਮੀ ਨੂੰ ਮਹਿਸੂਸ ਕਰਦੇ ਰਹੋਗੇ। ਸਾਡੇ ਚੈਨਲ ਨਾਲ ਜੁੜੇ ਰਹੋ। ਅਸੀਂ ਬਹੁਤ ਜਲਦ ਜਿਹੜੀਆਂ ਵੀ ਫੋਟੋਆਂ, ਜੋ ਵੀ ਵੀਡੀਓਜ਼ ਸਾਡੇ ਕੋਲ ਆਉਂਦੀਆਂ ਨੇ, ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਡੇ ਸਾਰਿਆਂ ਤੱਕ ਜ਼ਰੂਰ ਨਸ਼ਰ ਕਰਾਂਗੇ। ਅਫਵਾਹਾਂ ਤੇ ਧਿਆਨ ਨਾ ਦਿਓ, ਗੱਲ ਕਲੀਅਰ ਹੋ ਚੁੱਕੀ ਹੈ। ਦੱਸ ਦਈਏ ਦੀਪ ਸਿੱਧੂ ਦੀ ਐਕਸੀਡੈਂਟ ਦੇ ਨਾਲ ਮੌਤ ਹੋ ਚੁੱਕੀ ਹੈ। ਅਗਲੀ ਖਬਰ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਲੈਣਾ ਤੁਹਾਡੇ ਸਾਰਿਆਂ ਤੋਂ ਇਜਾਜ਼ਤ। ਬੜੇ ਦੁੱਖ ਦੇ ਨਾਲ ਮੈਂ ਕਹਾਂਗਾ ਕਿ ਸਾਨੂੰ ਇਜਾਜ਼ਤ ਲੈਣੀ ਪੈ ਰਹੀ ਹੈਗੀ, ਕਿਉਂਕਿ ਇਹ ਖਬਰ ਸਿਰਫ ਸਾਡੇ ਵਿਊਅਰਸ ਜਿਹੜੇ ਸਾਨੂੰ ਲਾਈਵ ਦੇਖ ਰਹੇ ਨੇ ਉਹ ਨਹੀਂ, ਸਾਡੇ ਜੋ ਅਸੀਂ ਮੀਡੀਆ ਦੇ ਅੰਦਰ ਕੰਮ ਕਰਦੇ ਹਾਂ, ਅਸੀਂ ਵੀ ਦੇਖਦੇ ਹਾਂ ਕਿ ਪੰਜਾਬ ਦੀ ਰਾਜਨੀਤੀ ਦੇ ਅੰਦਰ ਬਦਲਾਵ ਕਿਤੇ ਨਾ ਕਿਤੇ ਇੱਕ ਸ਼ੁਰੂਆਤ ਹੋਈ ਸੀ, ਉਸ ਸੋਚ ਨੂੰ ਕਿਤੇ ਨਾ ਕਿਤੇ ਧੱਕਾ ਲੱਗਾ। ਅਗਲੀ ਖਬਰ ਦੇ ਨਾਲ ਜਲਦੀ ਜੁੜਾਂਗੇ। ਲੈਣੇ ਸਾਰਿਆਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ।